बिस्मिल्लाहिर्रहमानिर्रहीम जी अस्सलाम वालेकुम जी। मैं जरा इमरान ते की हाल चाल ने तुहाडे ठीक ठाक हो। उम्मीद है कि तुसीं सारे ठीक होवोगे। अल्लाह पाक जी तुहानू खैर नाल रखे। अच्छा जी, अज साडे कोल मौजूद ने उज़मा बाजी। उज़मा स्ट्रोंग दे नाम तो ज़्यादा मतलब मशहूर ने ते यूट्यूब दे उत्ते माशाअल्लाह बड़ा अच्छा कम कर रहे ने गरीबां वास्ते। जेड़ा ना बड़ा जिहा इन्हां ने कम कीता है, मैनूं इन्हां दा कम बड़ा अच्छा लग्या है। ਤੇ ਅੱਜ ਇਹ ਸਾਡੇ ਕੋਲ ਮੌਜੂਦ ਨੇ ਤੇ ਮੈਂ ਦਿਲੀ ਤੌਰ ਤੇ ਮਤਲਬ ਕਿ ਚਾਹਿਆ ਕਿ ਮੈਂ ਇਹਨਾਂ ਦੇ ਕੋਲੋਂ ਇਹਨਾਂ ਦੀ ਜ਼ਿੰਦਗੀ ਦੇ ਬਾਰੇ 'ਚ ਕੁਝ ਜਾਣਾ। ਕੁਝ ਅਸੀਂ ਇਹਨਾਂ ਦੇ ਬਾਰੇ ਜਾਣਦੇ ਵੀ ਹਾਂ, ਲੇਕਿਨ ਮਜ਼ੀਦ ਜਿਹੜਾ ਹੈ ਨਾ ਤੁਸੀਂ ਨਹੀਂ ਜਾਣਦੇ। ਕੁਝ ਐਸੇ ਸਵਾਲ, ਕੁਝ ਐਸੇ ਜਿਹੜੇ ਨੇ ਇਹਨਾਂ ਦੇ ਰਾਜ਼ ਛੁਪੇ ਹੋਏ ਜਿਹੜੇ ਅਸੀਂ ਤੁਹਾਡੇ ਸਾਹਮਣੇ ਅੱਜ ਲੈ ਕੇ ਆਵਾਂਗੇ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਦੀ ਜ਼ਿੰਦਗੀ ਦੇ। अस्सलाम वालेकुम उज़मा बाजी। वालेकुम अस्सलाम। ਕੀ ਹਾਲ ਜੀ ਬਾਜੀ, ਠੀਕ ਹੋ? अल्लाह दा करम है, तुसी सुनाओ। ਅੱਛਾ ਉਜ਼ਮਾ ਬਾਜੀ, ਦੱਸੋ ਤੁਸੀਂ ਸਾਡੇ ਕੋਲ ਆਏ ਹੋ ਇੱਥੇ ਤੇ ਕਿਹਦਾ ਲੱਗਿਆ ਤੁਹਾਨੂੰ ਸਾਨੂੰ ਮਿਲ ਕੇ, ਸਾਡੇ ਕੋਲ ਆ ਕੇ? जी देखें, पंजाब है साडा कल्चर है, तुसी पंजाबी कल्चर ਨੂੰ ਪ੍ਰਮੋਟ ਕਰ ਰਹੇ ਹੋ ਤੇ ਮੈਨੂੰ ਵੈਸੇ ਹੀ ਬੜਾ ਅੱਛਾ ਲੱਗਿਆ ਕਿ ਇੱਕ ਇੰਨੀ ਸਟਰੋਂਗ ਲੇਡੀ ਹੈ ਜਿਹੜੀ ਇੱਕ ਗਾਉਂ 'ਚ ਰਹਿ ਕੇ ਬਾਪਰਦਾ ਹੋ ਕੇ ਆਪਣੀ ਵੀਡੀਓਜ਼ ਬਣਾਉਂਦੀ ਹੈ ਔਰ ਉਹਦੀ ਵਜ੍ਹਾ ਨਾਲ ਰਾਤੋਂ ਰਾਤ ਵਾਇਰਲ ਹੋ ਗਈ ਤੇ ਇਹਦੀ ਤੁਹਾਨੂੰ ਬੜੀ ਬੜੀ ਮੁਬਾਰਕਬਾਦ। ਤੁਹਾਡਾ YouTube ਚੈਨਲ ਵੀ ਜਿਹੜਾ ਉਹ ਮੋਨੋਟਾਈਜ਼ ਹੋ ਗਿਆ ਔਰ ਟਿਕਟੋਕ ਮਾਸ਼ਾਅੱਲਾ ਵੈਸੇ ਤੁਹਾਡਾ ਵਾਇਰਲ ਹੈ ਔਰ ਦਬੰਗ ਇਸ ਤਰ੍ਹਾਂ ਹੀ ਕੰਮ ਕਰਦੇ ਰਹੋ ਔਰ ਨੇਕ ਨਿਸ਼ਤੀ ਦੇ ਨਾਲ ਓਨੈਸਟਲੀ ਤੇ ਇਨਸ਼ਾਅੱਲਾ ਤਾਲਾ ਤੁਸੀਂ ਅੱਗੇ ਬੜੀ ਦੂਰ ਤੱਕ ਜਾਓਗੇ। ਬਹੁਤ ਸ਼ੁਕਰੀਆ ਉਜ਼ਮਾ ਜੀ ਬਾਜੀ, ਤੁਹਾਡੇ ਵਰਗੇ ਭੈਣ ਭਰਾਵਾਂ ਦੀਆਂ ਦੁਆਵਾਂ ਨੇ ਜੀ ਅਸੀਂ ਇੱਥੇ ਤੱਕ ਪਹੁੰਚੇ ਹੋਏ ਹਾਂ ਜੀ ਤੁਹਾਡੀ ਜੀ ਵਜ੍ਹਾ ਤੋਂ ਹੀ ਹਾਂ ਜੀ। ਅੱਛਾ ਉਜ਼ਮਾ ਬਾਜੀ, ਤੁਸੀਂ ਮੈਨੂੰ ਹੁਣ ਜਿਹੜਾ ਹੈ ਨਾ, ਮੈਨੂੰ ਜ਼ਿਆਦਾ ਇਸ਼ਤਿਆਕ ਹੈ ਤੁਹਾਡੀ ਜ਼ਿੰਦਗੀ ਦੇ ਬਾਰੇ ਜਾਣਨਾ ਚਾਹੁੰਦੀ ਹਾਂ ਨਾ ਮੈਂ, ਕਿ ਮੈਂ ਤੁਹਾਡੇ ਪਿਛਲੇ ਦਿਨਾਂ ਦੇਖੀਆਂ। ਪਰਸਨਲੀ ਤੇ ਨਹੀਂ ਸੀ ਤੁਹਾਨੂੰ ਅਸੀਂ ਮਿਲੇ ਹੋਏ, ਅੱਜ ਹੀ ਮਿਲੇ ਹਾਂ। ਲੇਕਿਨ ਤੁਸੀਂ, ਮੈਂ ਕੁਝ ਦਿਨ ਪਹਿਲੇ ਕੁਝ ਮਹੀਨੇ ਪਿੱਛੇ ਚਲੇ ਜਾਓ, ਤੁਸੀਂ ਆਪਣੇ ਹਸਬੈਂਡ ਦੀ ਸ਼ਾਦੀ ਕਰਵਾਈ ਹੈ। ਯਕੀਨ ਕਰੋ ਮੈਂ ਬੜੀ ਹੈਰਾਨ ਹੈ ਕਿ ਇੱਕ ਔਰਤ ਨੇ ਖੁਦ ਆਪ ਆਪਣੇ ਹੱਥੋਂ ਜਿਹੜਾ ਹੈ ਨਾ ਸ਼ਾਦੀ ਕਰਵਾ ਰਹੀ। ਮੈਂ ਖੁਦ ਇਹ ਕਹਿੰਦੀ ਸੀ ਕਿ ਨਾ ਕਿ ਇਹ ਬੀਬੀ ਆਪਣੇ ਪੈਰਾਂ ਤੇ ਆਪ ਕਲਾੜੀ ਮਾਰ ਰਹੀ ਹੈ। ਲੇਕਿਨ ਇਹ ਕੀ ਤੁਹਾਡਾ ਸ਼ੌਕ ਸੀ, ਕੀ ਵਜ੍ਹਾ ਸੀ ਤੁਸੀਂ ਆਪਣੇ ਹਸਬੰਡ ਦੀ ਦੂਸਰੀ ਸ਼ਾਦੀ ਕਰਵਾਈ? ਦੇਖੋ ਜ਼ਰਾ ਜ਼ਿੰਦਗੀ 'ਚ ਨਾ ਕੁਛ ਐਸੇ ਮੋੜ ਹੁੰਦੇ ਨੇ ਜਦੋਂ ਇਨਸਾਨ ਬੇਬਸ ਹੋ ਜਾਂਦਾ, ਠੀਕ ਹੈ, ਤੇ ਫਿਰ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਡਿਸੀਜਨ ਲੈਣਾ ਪੈਂਦਾ, ਠੀਕ ਹੈ। ਮੈਂ ਚੂੰਕਿ ਰਿਊਮਾਟਾਇਡ ਦੀ ਪੇਸ਼ੈਂਟ ਹਾਂ, ਆਰਥਰਾਈਟਸ ਦੀ, ਜਿਹਨੂੰ ਗਠੀਆ ਕਹਿੰਦੇ ਨੇ, ਤੇ ਉਹਦੀ ਵਜ੍ਹਾ ਦੇ ਨਾਲ ਨਾ ਮੈਂ ਆਪਣੇ ਹਸਬੈਂਡ ਦੇ ਨਾਲ ਸਰਵਾਈਵ ਨਹੀਂ ਕਰ ਰਹੀ ਸਾਂ। ਮੇਰੇ ਦੋ ਬੱਚੇ ਨੇ ਔਰ ਜ਼ਾਹਿਰ ਹੈ ਜਿਸ ਤਰ੍ਹਾਂ ਕਿ ਸਾਰੀ ਦੁਨੀਆ ਨੂੰ ਪਤਾ ਮੇਰੀ ਸਟੋਰੀ ਕਿ ਮੇਰੀ ਪਹਿਲੇ ਸ਼ਾਦੀ ਹੋਈ ਸੀ ਤੇ ਉਹ ਮੇਰੇ ਹਸਬੈਂਡ ਮੈਨੂੰ ਛੱਡ ਕੇ ਚਲੇ ਗਏ ਸੀ। ਉਹਨਾਂ 'ਚ ਮੇਰਾ ਇੱਕ ਬੇਟਾ ਹੈ। ਫਿਰ ਮੇਰੀ ਦੁਬਾਰਾ ਸ਼ਾਦੀ ਹੋਈ, ਯਾਨੀ ਕਿ ਨਿਕਾਹ ਹੋਇਆ, ਉਹਦੇ ਵਿੱਚ ਇੱਕ ਬੇਟੀ ਹੈ। ਜਿਹੜੇ ਮੇਰੇ ਹੁਣ ਹਸਬੈਂਡ ਮੇਰੇ ਨਾਲ ਨੇ ਤੇ ਮੈਂ ਨਹੀਂ ਚਾਹੁੰਦੀ ਸਾਂ ਕਿ ਉਹਨਾਂ ਦੀ ਹੱਕ ਤਲਫੀ ਹੋਏ ਜਾਂ ਯਾਨੀ ਕਿ ਮੈਂ ਉਹਨਾਂ ਦੇ ਨਾਲ ਅਗਰ ਸਰਵਾਈਵ ਨਹੀਂ ਕਰ ਰਹੀ ਤੇ ਉਹ ਕਿਉਂ ਸਰਵਾਈਵ ਕਰਨ, ਕਿਉਂਕਿ ਤੁਹਾਨੂੰ ਪਤਾ ਹੈ ਹਮੇਸ਼ਾ ਔਰਤ ਹੀ ਕੁਰਬਾਨੀ ਦਿੰਦੀ ਹੈ। ਮਰਦ ਮੇਰੇ ਖਿਆਲ 'ਚ ਕੋਈ 1000 'ਚ ਕੋਈ 1% ਹੁੰਦੇ ਹੋਣਗੇ ਜਿਹੜੇ ਆਪਣੀ ਬੇਗਮਾਂ ਦੇ ਨਾਲ ਸਰਵਾਈਵ ਕਰਦੇ ਨੇ ਔਰ ਕੁਰਬਾਨੀ ਦਿੰਦੇ ਨੇ, ਲੇਕਿਨ ਔਰਤ ਹਮੇਸ਼ਾ ਹੀ ਸਰਵਾਈਵ ਕਰਦੀ ਔਰ ਕੁਰਬਾਨੀ ਦਿੰਦੀ ਹੈ, ਠੀਕ ਹੈ ਬਿਲਕੁਲ ਉਸਮਾ ਬਾਜੀ, ਔਰਤ ਦਾ ਨਾਮ ਤੇ ਸੁਣਿਆ ਜੀ, ਹੈ ਹੀ ਕੁਰਬਾਨੀ ਹੈ, ਇਹਦੇ ਚ ਜੀ। ਕੋਈ ਸ਼ੱਕ ਨਹੀਂ ਹੈ। ਬਿਲਕੁਲ ਬੜੀ ਅੱਛੀ ਤੁਸੀਂ ਗੱਲ ਕਰ ਰਹੇ। ਲੇਕਿਨ ਇਹ ਵੀ ਤੇ ਹੈ ਨਾ ਕਿ ਤੁਹਾਡੇ ਹਸਬੰਡ ਵੀ ਤੇ ਬਿਮਾਰ ਰਹਿੰਦੇ ਨੇ, ਫਿਰ ਉਹਨਾਂ ਨੇ ਕਿਉਂ ਨਹੀਂ ਇਸ ਤਰ੍ਹਾਂ ਮਤਲਬ ਕਿ? ਬਸ ਮੇਰੇ ਹਸਬੈਂਡ ਜਦੋਂ ਬਿਮਾਰ ਹੋਏ ਸੀ ਮੈਂ ਉਹਨਾਂ ਦਾ ਬਹੁਤ ਸਾਥ ਦਿੱਤਾ ਸੀ। ਯਾਨੀ ਕਿ ਉਹਨਾਂ ਨੂੰ ਪੈਰਾਲਾਈਜ਼ ਹੈਮਰੇਜ ਹੋਇਆ ਸੀ ਤੇ ਮੈਂ ਉਹਨਾਂ ਦੇ ਨਾਲ ਖੜੀ ਰਹੀ ਸੀ। ਫਿਰ ਉਹਨਾਂ ਦੀ ਲੱਤ ਵੀ ਫ੍ਰੈਕਚਰ ਹੋ ਗਈ ਸੀ, ਮੈਂ ਉਹਨਾਂ ਦੇ ਨਾਲ ਹੀ ਸਾਂ। ਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸ਼ਾਦੀ ਕਰ ਲਓ, ਠੀਕ ਹੈ। ਤੇ ਉਹਨਾਂ ਦੀ ਵੀ ਖਾਹਿਸ਼ ਸੀ, ਇਹ ਨਹੀਂ ਕਿ ਹੁਣ ਸਿਰਫ ਇਹੀ ਕਹਿ ਕਿ ਉਜ਼ਮਾ ਨੇ ਸ਼ਾਦੀ ਕਰਵਾਈ ਹੈ, ਉਜ਼ਮਾ ਨੇ ਸ਼ਾਦੀ ਕਰਵਾਈ ਹੈ। ਤੇ ਉਹਨਾਂ ਦੇ ਨਾਲ ਅੰਡਰਸਟੈਂਡਿੰਗ ਹੈ ਸੀ, ਸ਼ਾਦੀ ਹੋਈ। ਕੋਈ ਕਿਸੇ ਦੇ ਨਾਲ ਜ਼ਬਰਦਸਤੀ ਨਹੀਂ ਕਰ ਸਕਦਾ ਕਦੀ ਵੀ, ਯਾਨੀ ਕਿ ਉਹਨਾਂ ਦੀ ਅੰਡਰਸਟੈਂਡਿੰਗ ਹੈ ਸੀ ਤੇ ਫਿਰ ਹੀ ਮੈਂ ਸ਼ਾਦੀ ਕਰਵਾਈ ਹੈ। ਤੇ ਉਹਨਾਂ ਦੀ ਆਪਣੀ ਕਜ਼ਨ ਹੈ ਜਿਹਦੇ ਨਾਲ ਉਹਦੀ ਸ਼ਾਦੀ ਹੋਈ। ਮੈਂ ਕਿਹਾ ਚਲੋ ਮੈਂ ਗੈਰ ਸੀ, ਹੋ ਸਕਦਾ ਮੈਂ ਅੱਛੀ ਬੀਵੀ ਸਾਬਤ ਨਾ ਹੋਈ ਹੋਵਾਂ ਜਾਂ ਤੇ ਮੇਰੀ ਉਹਨਾਂ ਨਾਲ ਜ਼ਿੰਦਗੀ ਅੱਛੀ ਨਹੀਂ ਗੁਜ਼ਰੀ, ਲੇਕਿਨ ਮੇਰੇ ਖਿਆਲ 'ਚ ਅੱਛੀ ਗੁਜ਼ਰੀ ਸੀ। ਤੇ ਹੁਣ ਮੈਂ ਸ਼ਾਦੀ ਕਰਵਾਈ ਹੈ ਤੇ ਅਲਹਮਦੁਲਿਲਾ ਅਸੀਂ ਰਹਿ ਰਹੇ ਹਾਂ, ਇੱਕ ਹੀ ਘਰ 'ਚ ਰਹਿੰਦੇ ਹਾਂ। ਦੂਸਰੀ ਬੇਗਮ ਵੀ ਸਾਡੇ ਨਾਲ ਹੀ ਰਹਿੰਦੇ ਨੇ। ਅਸੀਂ ਮੈਂ ਬਸ ਇਹੀ ਦੁਆ ਕਰਾਂਗੀ ਕਿ ਦੋਨੋਂ ਖੁਸ਼ ਰਹਿਣ, ਆਬਾਦ ਰਹਿਣ, ਮੇਰੀ ਦਿਲੋਂ ਦੁਆ ਹੈ। ਤੇ ਆਪਣਾ ਕੁਛ ਵੀ ਨਹੀਂ, ਆਪਣਾ ਦਿਲ ਦਾ ਮੌਸਮ ਜਿਹੜਾ ਉਹ ਬੜੀ ਦੇਰ ਪਹਿਲੇ ਦਾ ਖਰਾਬ ਹੋ ਚੁੱਕਿਆ ਹੈ। ਅੱਛਾ ਉਸਮਾ ਬਾਜੀ, ਇਹ ਦੇਖੋ ਮੈਂ ਦੇਖਿਆ ਕਿ ਤੁਸੀਂ ਨਾ ਮਤਲਬ ਆਪਣੇ ਹਸਬੰਡ ਦੀ ਸ਼ਾਦੀ ਆਪ ਕਰਵਾਈ, ਸਾਰੀਆਂ ਰਸਮਾਂ ਅੱਗੇ ਹੋ ਕੇ ਆਪ ਨਿਭਾਈਆਂ, ਸਭ ਕੁਝ ਕੀਤਾ। ਲੇਕਿਨ ਇੱਕ ਤੁਹਾਡੇ ਤੋਂ ਲੱਗ ਰਿਹਾ ਸੀ ਕਿ ਜਿਵੇਂ ਤੁਸੀਂ ਅੰਦਰੋਂ, ਮੈਨੂੰ ਨਹੀਂ ਇਸ ਤਰ੍ਹਾਂ ਫੀਲ ਹੋਇਆ ਕਿ ਤੁਸੀਂ ਖੁਸ਼ ਨਹੀਂ ਸੀ। ਹੈ ਕਿ ਤੁਹਾਡੇ ਖਾਮਦ ਦੀ ਲਵ ਮੈਰਿਜ ਸੀ ਜਾਂ ਖੁਦ ਉਹ ਚਾਹੁੰਦੇ ਸਨ ਸ਼ਾਦੀ ਦੂਸਰੀ ਕਰਨਾ, ਕੀ ਵਜ੍ਹਾ ਸੀ ਇਹਦੀ? ਨਹੀਂ, ਲਵ ਮੈਰਿਜ ਨਹੀਂ ਦੀ, ਉਹਨਾਂ ਦੀ ਅਰੇਂਜ ਮੈਰਿਜ ਹੋਈ ਹੈ, ਉਹਨਾਂ ਦੀ ਕਜ਼ਨ ਦੇ ਨਾਲ ਹੋਈ ਹੈ। ਤੇ ਪਹਿਲੇ ਉਹਨਾਂ ਨੂੰ ਜ਼ਿਆਦਾ ਇੰਨਾ ਦੇਖਿਆ ਵੀ ਨਹੀਂ ਸੀ, ਸ਼ਾਦੀ ਵਾਲੇ ਦਿਨ ਹੀ ਜ਼ਿਆਦਾ ਦੇਖਿਆ ਉਹਨੂੰ, ਯਾਨੀ ਕਿ ਉਹਨੂੰ ਉਸ ਦਿਨ ਹੀ ਦੇਖਿਆ, ਪਹਿਲੇ ਨਹੀਂ ਸੀ ਦੇਖਿਆ। ਤੇ ਮੈਂ ਸਾਰੀਆਂ ਰਸਮਾਂ ਆਪ ਪੂਰੀਆਂ ਕੀਤੀਆਂ ਨੇ। ਤੇ ਮੈਂ ਸ਼ਾਦੀ ਤੇ ਨਹੀਂ ਜਾਣਾ ਚਾਹੁੰਦੀ ਸਾਂ, ਯਾਨੀ ਕਿ ਮੈਂ ਅੱਜ ਓਨੈਸਟਲੀ ਦੱਸ ਰਹੀ ਹਾਂ ਕਿ ਮੈਂ ਬਿਲਕੁਲ ਨਹੀਂ ਸੀ ਚਾਹੁੰਦੀ ਕਿ ਮੈਂ ਉਹਨਾਂ ਦੀ ਸ਼ਾਦੀ ਤੇ ਜਾਵਾਂ ਜਾਂ ਦੇਖਾਂ, ਕਿਉਂਕਿ ਉਹ ਬੜਾ ਮੁਸ਼ਕਿਲ ਵਕਤ ਸੀ ਮੇਰੇ ਲਈ। ਕਿਉਂਕਿ ਕਿਸੇ ਨੂੰ ਜ਼ਹਿਰ ਵੀ ਦੇਣਾ, ਫਿਰ ਉਹਨੂੰ ਕਹਿਣਾ ਕਿ ਜ਼ਿੰਦਾ ਹੋ ਕੇ ਮੇਰੇ ਨਾਲ ਵੀ ਬੈਠ, ਤੇ ਬੜਾ ਮੁਸ਼ਕਿਲ ਹੈ। ਲੇਕਿਨ ਮੇਰੇ ਅੱਬੂ ਨੇ ਮੈਨੂੰ ਮਨਾ ਕੀਤਾ, ਮੇਰੇ ਹਸਬੈਂਡ ਨੇ ਕਿਹਾ ਕਿ ਅਗਰ ਮੈਂ ਤੇਰਾ ਹੱਥ ਫੜ ਕੇ ਜਾਵਾਂਗਾ ਨਾ ਤੇ ਫਿਰ ਮੈਂ ਜਾ ਸਕਣਾ, ਅਦਰਵਾਈਜ਼ ਮੈਂ ਸ਼ਾਦੀ ਮੇਰੇ ਕੋਲ ਇੰਝ ਨਹੀਂ ਹੋਣੀ। ਤੇ ਮੈਂ ਫਿਰ ਉਹਨਾਂ ਦੇ ਨਾਲ ਗਈ, ਆਪਣੇ ਦਿਲ ਤੇ ਪੱਥਰ ਆ ਕੇ ਜਿਸ ਤਰ੍ਹਾਂ ਵੀ।
ਤੇ ਮਹਿੰਦੀ ਤੇ ਵੀ, ਬਰਾਤ ਤੇ ਵੀ, ਵਲੀਮੇ ਤੇ, ਤੁਸੀਂ ਤਿੰਨੋਂ ਫੰਕਸ਼ਨ ਦੇਖੇ ਹੋਣਗੇ ਕਿ ਮੈਂ ਉਹਨਾਂ ਦੇ ਨਾਲ ਹੀ ਰਹੀ ਹਾਂ। ਤੇ ਫਿਰ ਸ਼ਾਦੀ ਕਰਕੇ ਮੈਂ ਉਹਨਾਂ ਨੂੰ ਘਰ ਲਿਆਂਦਾ ਸੀ, ਲੇਕਿन मेरे लिए बड़ा मुश्किल वक्त से लोग कहते हैं कि आप बड़ी खुश नज़र आ रही थी लेकिन आपकी आंखें उदास थी और अंदर दिल आपका उदास था। ज़ाहिर है वो तो उदास था और आज भी है। उस्मा बाजी, आपकी स्टोरी सुन के मेरे रोंगटे खड़े हो रहे हैं। यकीन करें किसी औरत के लिए भी इतना आसान नहीं है। बाद में कंप्रोमाइज कर लेना या उस रिश्ते को समझ लेना, उस पर समझौता कर लेना एक और बात होती है, लेकिन अपने हाथों अपने हस्बैंड की शादी करना, सारी रस्मात जो है निभाना, ये एक बहुत ही मुश्किल काम होता है। और आपने यकीन करें, मैं कहती हूँ कि आपका नाम जो स्ट्रॉन्ग उज़मा है, आप बताती हैं कि मेरे बेटे ने मेरा ये नाम रखा है, ये वाकई में ही उसने बहुत सोच के आपका ये जो है ना नाम रखा है कि आपका बेटा भी आपकी तरह बहुत ज़्यादा स्ट्रॉन्ग है, जिसने ये आपका ये नाम रखा है। बहुत ही प्यारा आपका नाम, और वाकई में ही आप स्ट्रॉन्ग हैं। अल्लाह पाक आपको खुश रखे जी अपने घर में। अच्छा उस्मा बाजी, जब आपने उनकी शादी करवाई है, आपके मेकअप वाला में से किसी ने नहीं आपको कुछ कहा कि आप क्यों करवा रही हैं, खुद ही अपने पाँव पे कुल्हाड़ी मार रही हैं, ऐसा नहीं करती, ऐसा नहीं अच्छा लगेगा, ये माशरे वाले आपको बातें करेंगे? मेरी अम्मी अब्बू ने कहा था कि शादी नहीं करवाएं आप, ठीक है। मेरे भाइयों ने मुझे कहा था, मेरी भाभियों ने मना किया कि आप शादी ना कराएं, लेकिन फिर वो बस एक समझ लें कि मजबूरी या जिद बन चुकी थी, तो मैंने फिर करवा दी। और मतलब अल्लाह पाक आपको सब्र दे। आप नहीं थी चाहती, आपके घर वाले भी नहीं थे चाहते, क्या आपके हस्बैंड का मतलब इसमें था कि वो दूसरी शादी करें, दिली तौर पे वो थे राजी इस चीज पे? जी, बाद में पहले दोनों कहते थे ना करवाएं ना करवाएं, हम बाद में परेशान ना हो जाएं, हाँ, हाँ। लेकिन फिर हम दोनों ने मिलकर फैसला किया कि नहीं कर लें, क्योंकि मैं बीमार रहती हूँ और बच्चे वगैरह मैं नहीं चाहती थी कि उनकी हक तलफी हो। मैं चाहती हूँ कि उनके भी एक दो बच्चे और हो जाएं, बेटी हो जाए और बेटा हो जाए। तो इस वजह से फिर मैंने ये डिसीजन लिया, और अल्हम्दुलिल्लाह कि अल्लाह ताला बस उन्होंने खुश रखे। मेरी तो दुआ है दिलों दोनों वास्ते कि वो खुश रहें, और एक नया मेहमान भी आने वाला है ते अल्लाह पाक करे। इंशाल्लाह अल्लाह ताला वो खैरियत ना आए इस दुनिया च, और ਉਹਦੇ नसीब अच्छे होन और मेरे हस्बैंड ਦੇ ਵੀ नसीब अच्छे होन। बस ਮੈਨੂੰ अपनी बेटी ਤੇ बेटे ਦੀ बहुत ज़्यादा फिक्र है, क्योंकि मैं बीमार नहीं। मैं कहनी है कि अल्लाह ना करे अगर ਮੈਨੂੰ कुछ हो गया तो मेरे बच्चे। ਅੱਲਾਹ ਪਾਕ ਜੀ ਉਹਨਾਂ ਦੇ ਉੱਤੇ ਤੁਹਾਡਾ ਸਾਇਆ ਹਮੇਸ਼ਾ ਕਾਇਮ ਰੱਖੇ ਜੀ। ਕੋਈ ਪਰੇਸ਼ਾਨੀ ਵਾਲੀ ਪਰੇਸ਼ਾਨੀ ਤੁਸੀਂ ਬਿਲਕੁਲ ਵੀ ਹੋ ਨਾ, जी ਤੁਸੀਂ ਬਹੁਤ ਬੜਾ ਕੰਮ ਕੀਤਾ ਹੈ ਜੀ ਉਹਨਾਂ ਵਾਸਤੇ। ਤੁਹਾਡੇ ਹਸਬੰਦ ਦੀ ਤੁਹਾਡੇ ਨਾਲ ਪਹਿਲੀ ਸ਼ਾਦੀ ਸੀ, ਤੁਹਾਡੀ ਤੇ ਉਹਨਾਂ ਦੇ ਨਾਲ ਦੂਸਰੀ ਸ਼ਾਦੀ ਸੀ? मेरी दूसरी शादी मेरे हस्बैंड ਦੀ ਪਹਿਲੀ ਸੀ, ਪਹਿਲੀ ਉਹ ਸ਼ਾਦੀ ਸੀ। ਅਨਮੈਰਿਡ ਸਨ। ਔਰ ਮੈਂ ਇਸ ਵਾਸਤੇ ਵੀ ਉਹਨਾਂ ਦੀ ਸ਼ਾਦੀ ਕਰਵਾਈ ਕਿ ਦੇਖੋ ਇੱਕ ਮੁਸ਼ਕਲ ਵਕਤ ਦੇ ਵਿੱਚ ਉਹ ਬੰਦਾ ਮੇਰੇ ਨਾਲ ਖੜਾ ਸੀ, ਠੀਕ ਹੈ। ਮੈਂ ਮੈਰਿਡ ਸਾਂ, ਇੱਕ ਬੱਚੇ ਦੀ ਮਾਂ ਸਾਂ, ਮੈਨੂੰ ਉਹਨੇ ਐਕਸੈਪਟ ਕੀਤਾ, ਠੀਕ ਹੈ, ਮੇਰਾ ਸਾਥ ਦਿੱਤਾ। ਤੇ ਅੱਜ ਅਗਰ ਉਹਨਾਂ ਉੱਤੇ ਇੱਕ ਵਕਤ ਇੰਝ ਦਾ ਆਇਆ ਤੇ ਮੇਰਾ ਫਿਰ ਇਹ ਬਣਦਾ ਸੀ ਹੱਕ ਕਿ ਮੈਂ ਉਹਨਾਂ ਦਾ ਸਾਥ ਦੇਵਾਂ, ਤੇ ਮੈਂ ਬਿਲਕੁਲ। ਉਹਨਾਂ ਦਾ ਸਾਥ ਦਿੱਤਾ। ਔਰ ਮੈਂ ਉਹਨਾਂ ਦੀ ਸ਼ਾਦੀ ਕਰਵਾਈ। ਔਰ ਮੈਨੂੰ ਨਾ ਕਾਫੀ ਲੋਕ ਯਾਨੀ ਕਿ ਤਾਨੇ ਵੀ ਆ ਦਿੰਦੇ ਸੀ ਕਿ ਤੂੰ ਵੱਡੀ ਹੈ ਉਹਦੇ ਨਾਲੋਂ, ਤੂੰ ਬੁੱਢੀ ਹੈ, ਸੋਹਣੀ ਨਹੀਂ, ਇਹ ਉਹ। ਮੈਂ ਬਸ ਬਰਦਾਸ਼ਤ ਕਰਦੀ ਰਹੀ। ਫਿਰ ਮੈਂ ਉਹਨੂੰ ਉਹਦੀ ਉਮਰ ਤੋਂ ਛੋਟੀ ਵੀ ਲੈ ਕੇ ਦਿੱਤੀ, ਕੁਮਾਰੀ ਵੀ ਲੈ ਕੇ ਦਿੱਤੀ, ਤੇ ਉਹਦੀ ਉਮਰ ਤੋਂ ਘੱਟ ਵੀ ਲੈ ਕੇ ਦਿੱਤੀ, ਠੀਕ ਹੈ। ਤੇ ਸਾਰੀਆਂ ਮੈਂ ਖਾਹਿਸ਼ਾਂ ਉਹਦੀਆਂ ਪੂਰੀਆਂ ਕੀਤੀਆਂ। ਅੱਗੋਂ ਉਹਦੇ ਨਸੀਬ ਤੇ ਉਹਦੇ ਨਸੀਬ, ਕਿਉਂਕਿ ਮੈਂ ਆਪਣਾ ਫਰਜ਼ ਪੂਰਾ ਕੀਤਾ। ਅੱਗੋਂ ਹੁਣ ਉਹਨਾਂ ਦੇ ਨਸੀਬ ਨੇ, ਅੱਲਾਹ ਤਾਲਾ ਖੁਸ਼ ਰਹਿਣਾ ਬਾਤ ਹੈ। ਬਿਲਕੁਲ ਉਜ਼ਮਾ ਬਾਜੀ, ਦੇਖੋ ਉਹਨਾਂ ਨੇ ਵੀ ਤੁਹਾਡੇ ਨਾਲ ਪਹਿਲੀ ਸ਼ਾਦੀ ਕੀਤੀ, ਉਹਨਾਂ ਜੀ ਦਾ ਵੀ ਬੜਾ ਵੱਡਾ ਜਿਗਰਾ ਸੀ, ਜੀ ਦਿਲ ਜੀ ਸੀ, ਉਹਨਾਂ ਨੂੰ ਵੀ ਪਤਾ ਸੀ ਕਿ ਲੋਕ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ, ਉਸ ਤੋਂ ਬਾਵਜੂਦ ਕੀਤੀ ਫਿਰ ਤੁਸੀਂ। ਅੱਛਾ ਤੁਸੀਂ ਮੈਨੂੰ ਇਹ ਦੱਸੋ ਕਿ ਕਿਆ ਤੁਹਾਡੀ ਮਤਲਬ ਉਹਨਾਂ ਨੇ ਜੋ ਦੂਸਰੀ ਸ਼ਾਦੀ ਕਰ ਲਈ ਹੈ, ਅੱਜ ਵੀ ਵੈਸੇ ਨੇ ਜੈਸੇ ਪਹਿਲੇ ਦਿਨ ਤੋਂ ਸਨ ਤੁਹਾਡੇ ਨਾਲ? ਉਹਨਾਂ ਨੂੰ ਮੇਰੇ ਨਾਲ ਜ਼ਿਆਦਾ ਪਿਆਰ ਹੋ ਗਿਆ ਮਤਲਬ ਮੇਰੇ ਦੁਬਾਰਾ ਪਿੱਛੇ ਲਵ ਹੋ ਪਿੱਛੇ ਗਿਆ? ਦੁਬਾਰਾ ਲਵ ਹੋ ਗਿਆ। ਮੈਂ ਕਹਿੰਦੀ ਇਹ ਸ਼ਾਦੀ ਬਹੁਤ ਪਹਿਲੇ ਹੀ ਕਰਵਾ ਦਿੰਦੇ ਤੇ ਯਾਨੀ ਕਿ ਮੇਰੇ ਕੋਲ ਵਾਪਸ ਆ ਜਾਂਦੇ। ਉਹਨਾਂ ਨੂੰ ਨਾ ਮੇਰੇ ਨਾਲ ਜ਼ਿਆਦਾ ਪਿਆਰ ਹੋ ਗਿਆ, ਮੇਰੇ ਬਗੈਰ ਹੁਣ ਰਹਿੰਦੇ ਨਹੀਂ। ਪਤਾ ਨਹੀਂ ਕੀ ਮਸਲਾ ਹੋਇਆ ਹੈ। ਹਾਲਾਂਕਿ ਦੂਸਰੀ ਦੁਲਹਨ ਵੀ ਹੈ, ਘਰ ਹੈ, ਸਾਰਾ ਕੁਛ ਹੈ, ਲੇਕਿਨ ਉਹ ਮੇਰੇ ਨਾਲ ਜ਼ਿਆਦਾ ਮੁਨਸਲਿਕ ਹੋ ਗਏ ਨੇ। ਪਹਿਲੇ ਵੀ ਸਨ, ਤੇ ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਨਹੀਂ ਤੁਸੀਂ ਉਹਨਾਂ ਨੂੰ ਜ਼ਿਆਦਾ ਟਾਈਮ ਦਿਆ ਕਰੋ। ਮੈਂ ਕਦੀ ਵੀ ਕਿਸੇ ਦੀ ਹੱਕ ਤਲਫੀ ਨਹੀਂ ਕਰਨਾ ਚਾਹੁੰਦੀ, ਤੇ ਪਰ ਉਹ ਮੇਰੇ ਪਿੱਛੇ 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 ਮੈਂ ਜਾਨ ਛੁਡਾਨੀ ਹਾਂ, ਲੇਕਿਨ ਹੁਣ ਮੇਰੀ ਜਾਨ ਛੁੱਟਦੀ ਨਹੀਂ। ਤੇ ਜਿਹੜੇ ਤੁਹਾਡੇ ਨਾਲ ਦੂਸਰੇ ਬਾਜੀ ਜਿਨ੍ਹਾਂ ਨੂੰ ਤੁਸੀਂ ਛੋਟੀ ਭੈਣ ਬਣਾ ਕੇ ਲਿਆਏ ਹੋ, ਹਾਂ ਮਤਲਬ ਤੁਹਾਡੇ ਸੋਤੇ ਨੇ ਜਿਹੜੇ, ਉਹ ਤੁਹਾਡੇ ਨਾਲ ਬਿਲਕੁਲ ਠੀਕ ਰਹਿ ਰਹੇ ਨੇ? ਹਾਂਜੀ ਠੀਕ ਹੈ, ਬਸ ਉਹ ਕਹਿ ਦਿੰਦੀ ਬਾਜੀ ਇੰਝ, ਮੈਂ ਕਹਿੰਦੀ ਜੀ ਇੰਝ ਮਤਲਬ ਤੁਸੀਂ ਦੋਨੋਂ ਬੜਾ ਅੱਛੇ ਤਰੀਕੇ ਦੇ ਨਾਲ ਇੱਕ ਦੂਸਰੇ ਨਾਲ ਕੋਆਪਰੇਟ ਕਰ ਰਹੇ ਹੋ? ਹਾਂਜੀ ਅਸੀਂ ਆਪਣੇ ਘਰ 'ਚ ਖੁਸ਼ ਅਲਹਮਦੁਲਿਲਾ, ਤੇ ਉਹ ਮੇਰੇ ਨਾਲ ਹੀ ਰਹਿੰਦੀਆਂ ਨੇ। ਅੱਲਾਹ ਤਾਲਾ ਉਹਨਾਂ ਦੀ ਜ਼ਿੰਦਗੀ ਕਰੇ, ਬਸ ਮੈਂ ਇਹੀ ਦੁਆ ਕਰਾਂਗੀ ਕਿ ਉਹ ਖੁਸ਼ ਰਵੇ, ਆਬਾਦ ਰਵੇ ਆਪਣੇ ਘਰ 'ਚ। ਚਲੋ ਜੀ, ਆਮੀਨ। ਅੱਲਾਹ ਪਾਕ ਜੀ ਹਾਂ ਤੁਹਾਨੂੰ ਸਬਰ ਦੇ, ਤੁਹਾਡੀ ਜ਼ਿੰਦਗੀ 'ਚ ਢੇਰੋਂ ਖੁਸ਼ੀਆਂ ਲੈ ਕੇ ਆਏ ਜੀ। ਅੱਲਾਹ ਪਾਕ ਤੁਹਾਨੂੰ ਹੋਰ ਹਿੰਮਤ ਦੇ, ਹੋਰ ਆਮੀਨ ਸਟਰੋਂਗ ਥੈਂਕ ਕਰੇ। ਯੂ। ਯਕੀਨ ਕਰੋ ਬੜਾ ਅੱਛਾ ਲੱਗਿਆ ਤੁਹਾਡੇ ਬਾਰੇ ਜਾਣ ਕੇ, ਤੁਹਾਡੀ ਗੱਲਾਂ ਸੁਣ ਕੇ, ਲੇਕਿਨ ਕੁਝ ਕੁਝ ਮੈਂ ਅੰਦਰੋਂ ਨਾ ਬੜੀ ਅਫਸੂਦਾ ਵੀ ਉਜ਼ਮਾ ਬਾਜੀ ਹੋਈ ਹਾਂ। ਇੱਕ ਦਫਾ ਤੁਸੀਂ ਰੋਏ ਵੀ ਹੋ,
ਮੈਨੂੰ ਇਹ ਦੱਸਦੇ ਆ, ਯਕੀਨ ਕਰੋ ਮੇਰੇ ਰੂਗੰਡੇ ਵੀ ਖੜੇ ਹੋਏ ਨੇ ਕਿ ਵਾਕਈ ਹੀ ਇੱਕ ਔਰਤ ਵਾਸਤੇ, ਇੱਕ ਮਰਦ ਨੂੰ ਆਪਣੇ ਨੂੰ ਸ਼ੇਅਰ ਕਰਨਾ ਬੜਾ ਮੁਸ਼ਕਿਲ ਕੰਮ ਹੁੰਦਾ ਜੇ, ਫਿਰ ਆਪਣੇ ਹੱਥੋਂ ਸ਼ੇਅਰ ਕਰਨਾ ਇਹ ਤੇ ਯਕੀਨ ਕਰੋ ਹੋਰ ਹੀ ਮੁਸ਼ਕਿਲ ਕੰਮ ਜੇ। ਅੱਲਾਹ ਪਾਕ ਤੁਹਾਨੂੰ ਇਹਦੇ ਵਿੱਚ ਸਬਰ ਦੇ। ਅੱਛਾ ਨਾਜ਼ਰੀਨ, ਐਸਾ ਨਾ ਉਜ਼ਮਾਬਾਜੀ ਤੇ ਬੜਾ ਅੱਛਾ ਲੱਗਿਆ ਸਾਨੂੰ ਇਹਨਾਂ ਦੇ ਨਾਲ ਗੱਲ ਕਰਕੇ, ਤੇ ਤੁਸੀਂ ਵੀ ਦੱਸਿਆ ਜੇ ਕਿ ਤੁਹਾਨੂੰ ਇਹਨਾਂ ਦੀ ਗੱਲਾਂ ਕਿਵੇਂ ਦੀਆਂ ਲੱਗੀਆਂ, ਤੁਸੀਂ ਇਹਨਾਂ ਵਾਸਤੇ ਦੁਆ ਕਰੋ ਰਿਹਾ ਜੇ, ਤੇ ਅਸੀਂ ਵੀ ਇਨਸ਼ਾਅੱਲਾ ਰਵਾਂਗੇ ਕਿ ਅੱਲਾਹ ਪਾਕ ਇਹਨਾਂ ਨੂੰ ਹੋਰ ਹਿੰਮਤ ਦੇ। ਤੇ ਹਾਲਤ ਤੇ ਤੁਹਾਨੂੰ ਉਹਨਾਂ ਦੀ ਨਜ਼ਰ ਆ ਹੀ ਰਹੀ ਹੋਏਗੀ, 8 ਮਹੀਨੇ ਪਹਿਲੇ ਇਹਦੀ ਹਾਲਤ ਨਹੀਂ ਸੀ ਜਿਵੇਂ ਦੀ ਇਹਨਾਂ ਦੀ ਹਾਲਤ ਅੱਜ ਸਾਨੂੰ ਨਜ਼ਰ ਆ ਰਹੀ ਹੈ, ਕਿ ਬਿਲਕੁਲ ਹੀ ਜਿਹੜਾ ਨਾ ਕਾਫੀ ਮੈਨੂੰ ਲੱਗਦਾ ਹੈ ਜੀ ਪਰੇਸ਼ਾਨ ਨੇ ਅੰਦਰੋਂ ਨਾ, ਤੇ ਲੇਕਿਨ ਸਾਨੂੰ ਸਹੀ ਤਰ੍ਹਾਂ ਦੱਸਣਾ ਨਹੀਂ ਜਾ ਰਹੇ। ਅੱਲਾਹ ਪਾਕ ਇਹਨਾਂ ਨੂੰ ਹਿੰਮਤ ਦੇ ਜੀ। ਅੱਛਾ ਨਾਜ਼ਰੀਨ, ਨੈਕਸਟ ਵੀਡੀਓ 'ਚ ਕਿਸੇ ਅੱਛੀ ਚੀਜ਼ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ, ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਰੱਬ ਰੱਖਾ।